ਮਿਹਨਤ ਮਜ਼ਦੂਰੀ ਕਰੀਦੀ ਹੈ ਭਾਜੀ। ਅੱਛਾ, ਸੁਣਾਓ 2025 कैसा गुजरिया ਤੁਹਾਡਾ? ਸਰ ਗੱਲ ਭਲਾ ਕੀ ਹੈ, ਤਾਜ਼ਾ ਕਮਾਉਣ ਵਾਲੇ ਲਈ ਨਾ ਬੜੀ ਮੁਸ਼ਕਲਾਤ ਹੈ। ਠੀਕ ਹੈ, ਅਸੀਂ ਜਿਹੜੇ ਹੈਗੇ ਆ ਨਾ ਮਜ਼ਦੂਰ ਤਬਕਾ, ਉਹ ਅਸੀਂ ਇੰਜ ਗੁਜ਼ਰੇ ਹੈਗੇ ਆ ਜਿਵੇਂ ਵੇਲਣੇ ਦੇ ਵਿੱਚੋਂ ਗੰਨਾ ਗੁਜ਼ਰਦਾ ਹੈ। ਅੱਛਾ, ਸਮਝ ਆ ਗਈ? ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ ਹੈਗੀ ਵੱਡੇ ਵੱਡੇ ਹੁਕਮਰਾਨਾਂ ਕੋਲੋਂ, ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲ ਰਹੇ ਹੈਗੇ। ਠੀਕ ਹੈ, ਪਹਿਲੀ ਗੱਲ ਹੈਗੀ ਕਿ ਹੱਕ ਦੇ ਸੱਚ ਦੀ ਬੋਲਣ ਲਈ ਨਾ ਸਜ਼ਾ ਬਹੁਤ ਵੱਡੀ ਹੁੰਦੀ ਹੈ। ਠੀਕ ਹੈ, ਇੱਥੇ ਅਸੀਂ ਕਿਸੇ ਲਈ ਵੀ ਇੱਕ ਮਿੰਟ ਗਲਤ ਕਰਾਂਗੇ ਨਾ ਤੇ ਉਹਦੀ ਸਜ਼ਾ ਗਲਤ ਹੈਗੀ ਹੈ, ਲੇਕਿਨ ਕਿਸੇ ਦਾ ਦੁੱਖ ਸੁਣਨਾ ਵੀ ਚਾਹੀਦਾ। ਮਾੜੇ ਬੰਦੇ ਦਾ ਦੁੱਖ ਸੁਣਨਾ ਚਾਹੀਦਾ। ਅੱਲਾਹ ਤਾਲਾ ਨੇ ਹਰ ਬੰਦੇ ਨੂੰ ਨਵਾਜ਼ਿਆ ਨਾ। ਮੈਂ ਕਹਿੰਦਾ ਕਿ ਅੱਲਾਹ ਤਾਲਾ ਨੇ ਮੈਨੂੰ ਇੱਥੇ ਮੈਂ ਘਰ ਕਿਰਾਏ ਤੇ ਹੈਗਾ। ਠੀਕ ਹੈ, ਮਾਸ਼ਾਅੱਲਾ ਮੇਰੇ ਦੋ ਬੱਚੇ ਨੇ, ਇੱਕ ਬੇਟੀ ਇੱਕ ਬੇਟਾ ਹੈ। ਠੀਕ ਹੈ, ਮੈਂ ਇੱਥੋਂ ਪੀਸ ਹੱਥ 'ਚ ਫੜੇ ਹੁੰਦੇ ਨੇ, ਤਾਜ਼ਾ ਕਮਾ ਕੇ ਤਾਜ਼ਾ ਖਾਣ ਵਾਲਾ ਹੈਗਾ। ਠੀਕ ਹੈ, ਮੈਂ 2000 ਰੁਪਏ ਲੈ ਕੇ ਘਰ ਜਾਣਾ ਵਾਂ, ਪੀਸ ਲੈ ਕੇ ਜਾਣਾ ਵਾਂ, ਇੱਥੋਂ ਹੀ ਵੇਚ ਕੇ ਇੱਥੋਂ ਹੀ 2-3000 ਰੁਪਏ ਦੀ ਦਿਹਾੜੀ ਲਾ ਕੇ ਜਾਣਾ ਵਾਂ। ਠੀਕ ਹੈ, ਉਹਦੇ ਵਿੱਚੋਂ ਕੋਸਟ ਕੀ ਨਿਕਲਦੀ, ਵਰਕ ਕੀ ਆਊਟ ਹੁੰਦਾ ਹੈ। ਜੇ ਅਸੀਂ ਦੇਖੀਏ ਨਾ ਕਿ ਸੇਵਿੰਗ ਸਾਡੀ ਕੀ ਹੈਗੀ, ਸੇਵਿੰਗ ਸਾਡੀ ਕੁਝ ਵੀ ਨਹੀਂ ਹੈਗੀ। ਸੇਵਿੰਗ ਸਾਡੀ ਇਹ ਹੈਗੀ ਹੈ ਕਿ ਅਸੀਂ ਜਿਹੜਾ 3000 ਵੀ ਕਮਾਇਆ ਹੈ ਨਾ, ਉਹ 3000 ਖਾਦਾ ਹੈਗਾ। ਕੋਈ ਮਰ ਗਿਆ ਤਾਂ ਪਰੇਸ਼ਾਨੀ, ਕੋਈ ਸ਼ਾਦੀ ਵਿਆਹ ਆ ਗਈ ਹੈ ਤਾਂ ਪਰੇਸ਼ਾਨੀ। ਇਹ ਵੱਡੇ ਬੰਦਿਆਂ ਨੂੰ ਫਰਕ ਨਹੀਂ ਪੈਂਦਾ ਹੈਗਾ। ਇਹ ਹੁਣ ਗੱਡੀ ਤੇ ਆਇਆ ਭਾਈ, ਇਹਨੇ ਅੰਦਰੋਂ ਲਿਵਾਈਸ ਦੀ 10000 ਦੀ ਪੈਂਟ ਲੈ ਲੈਣੀ। ਅਸੀਂ 2000 ਵੀ ਕਮਾਇਆ ਹੈਗਾ, ਉਹਦੇ ਵਿੱਚੋਂ ਵੀ ਸੋਚਣਾ ਹੈਗਾ ਕਿ ਯਾਰ ਇੱਧਰ ਇਹਨੂੰ ਕਿਵੇਂ ਇਸਤੇਮਾਲ ਕਰੀਏ। 300 ਦੇ ਪੈਂਪਰ, ਕਿਲੋ ਦੁੱਧ ਲੈ ਗਿਆ, ਅੱਧਾ ਰਾਤ ਨੂੰ ਬੱਚਿਆਂ ਨੂੰ ਪਿਆ ਦਿੱਤਾ, ਅੱਧਾ ਸਵੇਰ ਚਾਹ ਪੀ ਕੇ ਇੱਧਰ। ਠੀਕ ਹੈ, 500 ਰੁਪਇਆ ਤੇ ਉਹ ਡੇਲੀ ਲੱਗਣਾ ਹੀ ਹੈ। ਠੀਕ ਹੈ, ਕਿਸ ਦਿਨ ਕੰਮ ਨਹੀਂ ਹੋਇਆ ਫਿਰ ਪਰੇਸ਼ਾਨੀ ਇਹ ਹੁੰਦੀ ਹੈ, ਯਾਰ ਜੇ ਬੱਚਿਆਂ ਨੇ ਫਰਮਾਇਸ਼ ਕਰ ਦਿੱਤੀ ਬਾਬਾ ਸ਼ਾਰਮਾ ਲੈ ਕੇ ਆਣਾ, ਬਾਬਾ ਇਹ ਲੈ ਕੇ ਆਣਾ, ਉਹ ਭਾਈਜਾਨ ਅਸੀਂ ਮਾਯੂਸ ਹੋ ਗਏ। ਸਮਝ ਆ ਗਈ ਹੈ? ਸਾਨੂੰ ਸਜ਼ਾ ਇਹ ਹੈਗੀ ਹੈ ਕਿ ਅਸੀਂ ਪਾਕਿਸਤਾਨ 'ਚ ਪੈਦਾ ਹੋ ਗਏ। ਅੱਲਾ ਦੀ ਕਸਮ ਹੈ, ਇੱਥੇ ਮਾਰਕੀਟ ਦੇ ਵਿੱਚ 10000 ਬੰਦਾ ਬੇਰੋਜ਼ਗਾਰ ਹੋਇਆ ਯਾਰ। ਉਹ 10000 ਬੰਦਾ ਕੀ ਕਰੇ? ਚੋਰੀ ਕਰੇ, ਜ਼ਨਾ ਫਰੋਸ਼ੀ ਕਰੇ, ਪਾਊਡਰ ਫੀਮ ਵੇਚੇ, ਇਹ ਕੀ ਕਮਾ ਰਹੇ ਹੈਗੇ ਆ? ਇਹ ਮੇਰੇ ਹੱਥ 'ਚ ਕੋਈ ਪਾਊਡਰ ਹੈ? ਕਾਦੀ ਸਜ਼ਾ ਹੈ? ਛੁਪ ਕੇ ਵੇਚ ਰਹੇ, ਬੱਚਿਆਂ ਦਾ ਰਿਜ਼ਕ ਕਮਾ ਰਹੇ ਹੈਗੇ ਆ। ਕਿਉਂ? ਸਾਡਾ ਹੱਕ ਨਹੀਂ ਹੈਗਾ? ਅਸੀਂ ਪਾਕਿਸਤਾਨੀ ਨਹੀਂ ਹੈਗੇ? ਓ ਯਾਰ ਅਸੀਂ ਕਿਸੇ ਲਈ ਨਹੀਂ ਗੱਲ ਕਰ ਰਹੇ ਹੈਗੇ। ਪੈਰਾ ਫੋਰਸ ਆ ਜਾਵੇ, ਜੋ ਮਰਜ਼ੀ ਆ ਜਾਵੇ, ਇੱਥੇ ਹੱਕ ਸੱਚ ਦੀ ਗੱਲ ਹੋ ਰਹੀ ਹੈ। ਮੈਨੂੰ ਕੋਈ ਮਸਲਾ ਨਹੀਂ ਹੈ 4-5 ਹਜ਼ਾਰ ਦੇ ਪੀਸ ਫੜ ਕੇ ਮੇਰੇ ਕੋਲ ਲੈ ਜਾਣ, ਲੇਕਿਨ ਮੈਂ ਹੱਕ ਦੀ ਗੱਲ ਕਰਾਂਗਾ। ਗੁਜ਼ਾਰਾ ਥੋੜਾ ਜਿਹਾ ਸੋਚਣਾ ਚਾਹੀਦਾ ਯਾਰ। ਗਰੀਬ ਆਵਾਮ ਲਈ ਓਏ ਮਹਿੰਗੇ ਤੋਂ ਮਹਿੰਗੀ ਗੱਡੀ ਲਾਣ ਲਈ ਇੱਧਰ ਉਹ ਜਗ੍ਹਾ ਹੈਗੀ ਏ, ਸਾਡੇ ਲਈ ਕਮਾਉਣ ਲਈ ਕੋਈ ਜਗ੍ਹਾ ਨਹੀਂ ਹੈ। ਸਾਨੂੰ ਕੁਝ ਨਹੀਂ ਚਾਹੀਦਾ ਕਿਸੇ ਕੋਲੋਂ, ਅਸੀਂ ਸਿਰਫ ਆਪਣਾ ਕਰਕੇ, ਜਿਸ ਤਰ੍ਹਾਂ ਭਾਈ ਉਹ ਕੈਮਰਾ ਮਾਰੋ, ਉਹ ਕੈਮਰਾ ਮਾਰੋ ਜਰਾ ਇੱਕ ਮਿੰਟ। ਉਹ ਦੇਖੋ, ਉਹ ਭਾਈ ਕਮਾ ਰਿਹਾ, ਕਿਸੇ ਨੂੰ ਗਾਲ ਕੱਢ ਰਿਹਾ, ਕਿਸੇ ਨਾਲ ਬਦਤਮੀਜ਼ੀ ਕਰ ਰਿਹਾ। ਨਹੀਂ, ਉਹ ਆਪਣੇ ਮਾਂ-ਬਾਪ ਦਾ ਰਿਜ਼ਕ ਕਮਾ ਰਿਹਾ, ਆਪਣੇ ਭੈਣ ਭਰਾਵਾਂ ਦਾ ਰਿਜ਼ਕ ਕਮਾ ਰਿਹਾ। ਅਸੀਂ ਸਾਲੋਂ ਸਾਲ ਕੀਤਾ ਹੀ ਕੁਝ ਨਹੀਂ ਹੈ। ਗਾਰਮੈਂਟਸ ਤੋਂ ਇਲਾਵਾ ਅਸੀਂ ਕੁਝ ਨਹੀਂ ਕੀਤਾ ਹੈਗਾ। ਹੁਣ ਜਿਹੜਾ ਰਕਸ਼ਾ ਚਲਾਉਣ ਵਾਲਾ ਬੰਦਾ ਹੈਗਾ, ਉਹਨੂੰ ਕਵੇ ਤੂੰ ਦਫ਼ਤਰ 'ਚ ਜਾ ਕੇ ਲੱਗ ਜਾ, ਉਹ ਯਾਰ ਉਹਨੇ ਤਾਂ ਜ਼ਿੰਦਗੀ ਰਕਸ਼ਾ ਚਲਾਇਆ ਹੈ। ਮੈਂ ਪੜਿਆ ਨਹੀਂ ਹੈਗਾ, ਮੈਨੂੰ ਨੌਕਰੀ, ਮੇਰਾ ਇੱਧਰ 60000 'ਚ ਗੁਜ਼ਾਰਾ ਹੁੰਦਾ, ਮੈਨੂੰ ਇੱਧਰ ਬ੍ਰਾਂਡ ਵਾਲੇ 25000 ਦੇ। ਮੈਂ ਕੀ ਕਰਾਂ ਆਪਦੇ ਬੱਚਿਆਂ ਨਾਲ ਲੜਾਈ ਕਰਾਂਗਾ ਨਾ, ਮੈਂ ਕਿੱਥੋਂ ਲਿਆਵਾਂ ਰੋਜ਼ਾਨਾ। ਲਿਹਾਜ਼ਾ ਅਸੀਂ ਇੱਥੋਂ ਤਾਜ਼ਾ ਕਮਾ ਕੇ ਤਾਜ਼ਾ ਖਾਣ ਵਾਲੇ ਹੈਗੇ। ਸਾਨੂੰ ਕੋਈ ਕਿਸੇ ਨਾਲ ਫਰਕ ਨਹੀਂ ਹੈਗਾ। ਅਮੀਰ ਜੋ ਮਰਜ਼ੀ ਕਰਨ, ਸਾਨੂੰ ਸੜਕਾਂ ਨਹੀਂ ਚਾਹੀਦੀਆਂ, ਸਾਨੂੰ ਕੁਝ ਵੀ ਨਹੀਂ ਚਾਹੀਦਾ ਹੈਗਾ। ਸਾਨੂੰ ਟ੍ਰੇਨਾਂ ਨਹੀਂ ਚਾਹੀਦੀਆਂ ਹੈਗੀਆਂ, ਸਾਨੂੰ ਰੋਜ਼ਗਾਰ ਚਾਹੀਦਾ ਹੈ। ਹੱਥ ਬੰਨ ਕੇ ਅਪੀਲ ਹੈਗੀ ਏ ਕਿ ਸਾਡੇ ਬਾਰੇ ਸੋਚੋ। ਅਸੀਂ ਤੁਹਾਨੂੰ ਵੋਟ ਦਿੱਤੇ ਨੇ, ਇਹ ਤਗੜਿਆਂ ਨੇ ਤੁਹਾਨੂੰ ਵੋਟ ਨਹੀਂ ਦਿੱਤੇ ਹੈਗੇ। ਅਸੀਂ ਇੱਥੇ ਚੰਗੇ ਦੀ ਵੀ ਮਿਹਨਤ ਕਰਨੇ, ਤਗੜੇ ਦੀ ਵੀ ਮਿਹਨਤ ਕਰਨੇ ਹੈਗੇ ਆ। ਔਰ ਸਭ ਤੋਂ ਵੱਡੀ ਗੱਲ ਦੱਸਾਂ, ਇਹ ਦੇਖੋ, ਇਹ ਮੈਂ ਲੈ ਕੇ ਘੁੰਮ ਰਿਹਾ, ਮੈਂ ਪਾਕਿਸਤਾਨੀ ਹੈਗਾ, ਮੇਰਾ ਬਾਪ ਮਰਿਆ ਹੈਗਾ। ਇਹ ਦੇਖ ਰਿਹਾ, ਇਹ ਕਾਰਡ ਮੈਨੂੰ ਪੁਲਿਸ ਵਾਲੇ ਨੇ ਫੜਿਆ ਹੈਗਾ, ਮੇਰਾ ਆਈਡੀ ਕਾਰਡ ਨਹੀਂ ਬਣਿਆ ਹੈਗਾ। ਇਹ ਮੇਰੇ ਵਾਲਦ ਦਾ ਡੈਥ ਸਰਟੀਫਿਕੇਟ ਹੈ, ਮੇਰੀ ਵਾਲਦਾ ਦਾ ਡੈਥ ਸਰਟੀਫਿਕੇਟ ਹੈ। ਮੈਂ ਕਿੱਧਰ ਜਾਵਾਂ? 60000 ਰੁਪਏ ਮੇਰੀ ਦਿਹਾੜੀ ਹੈਗੀ, 2500 ਮੈਂ ਕਮਾਉਣ ਵਾਲਾ ਹੈਗਾ। 40000 90 ਇਹਦਾ 45000 ਰੁਪਏ ਉਹਨਾਂ ਨੇ ਆਈਡੀ ਕਾਰਡ ਦਾ ਮੰਗਿਆ। ਮੈਂ ਕਿੱਧਰ ਜਾਵਾਂ? ਮੈਂ ਪਾਕਿਸਤਾਨੀ ਹੈਗਾ ਵਾਂ, ਮੈਂ ਕੋਈ ਇੱਧਰ ਬਾਹਰੋਂ ਨਹੀਂ ਆਇਆ ਹੈਗਾ। ਮੈਂ ਇੱਥੇ ਆਪਦੇ ਬੱਚਿਆਂ ਲਈ ਰਿਜ਼ਕ ਕਮਾ ਰਿਹਾ ਹੈਗਾ। ਸਾਡੇ ਲਈ ਰਿਜ਼ਕ ਕਮਾਉਣ ਦਾ ਕੋਈ ਨਜ਼ਰੀਆ ਦੇਣ ਸਾਨੂੰ ਨਹੀਂ ਚਾਹੀਦਾ ਹੈਗਾ। ਬੋਸ ਅਸੀਂ ਕਿਸੇ ਅੱਗੇ ਹੱਥ ਛੱਤ ਨਹੀਂ ਬੰਨਨੇ ਹੈ,
ਇਹ ਸਾਡੇ ਟੈਕਸ ਦੇ ਉੱਤੇ ਪਲਦੇ ਪਏ ਨੇ ਨਹੀਂ ਬੱਚੇ ਉਹ ਨਹੀਂ ਕਿਉਂ ਤੂੰ ਕਿੰਨਾ ਪਿਆ ਮੈਂ ਅਸੀਂ ਹੱਥ ਬੰਨੀਏ ਇਹ ਸਾਡੇ ਟੈਕਸ ਦੇ ਉੱਤੇ ਪੇ ਪਲਦੇ ਨੇ ਇਹ ਸਾਡੇ ਟੈਕਸ ਦੇ ਉੱਤੇ ਸੜਕਾਂ 'ਤੇ ਬਣਾਉਂਦੇ ਨੇ ਇਹ ਟ੍ਰੇਨਾਂ ਸਾਡੇ ਟੈਕਸ ਨਾਲ ਤੇ ਬਣਾਉਂਦੇ ਨੇ ਤੂੰ ਕਿਉਂ ਗਿਆ ਵੇ ਤੂੰ ਇਹਨਾਂ ਨੂੰ ਕਹਿ ਸਾਡਾ ਇਹ ਕੰਮ ਕਰੋ ਅਸੀਂ ਕਰਵਾਉਣਾ ਚਾਹੁੰਦੇ ਆ ਤੁਹਾਡੇ ਕੋਲੋਂ ਕੰਮ ਆਈ ਸਮਝੇ ਸਾਡੇ ਨਾਲ ਗੁਜ਼ਾਰਾ ਅਪੀਲ ਹੈ ਗਵਰਨਮੈਂਟ ਅੱਗੇ ਅਪੀਲ ਹੈ ਗਵਰਨਮੈਂਟ ਅੱਗੇ ਮਰੀਮ ਨਵਾਜ਼ ਸਾਹਿਬਾ ਅੱਗੇ ਸਾਡੀ ਮੋਹਤਰਮ ਹੈ ਸਾਡੀ ਲੀਡਰ ਹੈ ਸਾਡੇ ਲਈ ਕੁਝ ਵੀ ਨਹੀਂ ਸਾਨੂੰ ਚਾਹੀਦਾ ਸਿਰਫ ਸਾਡਾ ਰੋਜ਼ਗਾਰ ਚਲਾ ਦੇਣ ਸਾਡਾ ਰੋਜ਼ਗਾਰ ਚਲਾ ਦੇਣ ਠੀਕ ਹੋ ਗਿਆ ਸਰ ਤੁਹਾਡੀ ਪੈਗਾਮ ਅਸੀਂ ਵੀ ਇਨਸ਼ਾਅੱਲਾ ਅਪੀਲ ਕਰਾਂਗੇ ਕਿ ਜਿਹੜੇ ਬੰਦੇ ਸਫੇਦ ਪੋਸ਼ ਬਾਜ਼ਾਰਾਂ 'ਚ ਛੋਟੇ ਛੋਟੇ ਸਟਾਲ ਲਾ ਕੇ ਫਿਰ ਰਹੇ ਨੇ ਜਾਂ ਫੇਰੀਆਂ ਕਰ ਰਹੇ ਨੇ ਕਮ ਸੇ ਕਮ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਔਰ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ ਯਾਰ ਉਹਨਾਂ ਦੀ ਜਗ੍ਹਾ ਦੀ ਗੱਲ ਨਹੀਂ ਹੈ ਕਿੰਨੇ ਕਰੋੜ ਆਵਾਮ ਹੈਗੀ ਤੁਸੀਂ ਮਾਸ਼ਾਅੱਲਾ 25 ਕਰੋੜ ਆਵਾਮ ਹੋ 25 ਕਰੋੜ ਹੈ ਯਾਰ 25 ਕਰੋੜ ਦੇ ਵਿੱਚੋਂ 7 ਕਰੋੜ ਜਿਹੜੀ ਆਵਾਮ ਹੈਗੀ ਹੈ ਨਾ ਉਹ 7 ਕਰੋੜ ਹਾਈ ਲੈਵਲ ਦੀ ਆਵਾਮ ਹੈ ਸਮਝ ਆ ਗਈ ਹੈ 18 ਕਰੋੜ ਜਿਹੜੀ ਆਵਾਮ ਹੈਗੀ ਹੈ ਨਾ ਭਾਈ ਉਹ ਬੇਰੋਜ਼ਗਾਰ ਹੈ ਸਿਰਫ ਹੱਥ ਬੰਨ ਕੇ ਅਪੀਲ ਹੈ ਕਿ ਸਾਡੇ ਮਾੜੇ ਬੰਦਿਆਂ ਲਈ ਕੁਝ ਸੋਚੋ ਅਸੀਂ ਜਿਹੜੇ ਬੇਰੋਜ਼ਗਾਰ ਇੱਥੇ ਘੁੰਮ ਰਹੇ ਹੈਗੇ ਆ ਪਾਗਲਾਂ ਦੀ ਤਰ੍ਹਾਂ ਅਸੀਂ ਕੋਈ ਨਜਾਇਜ਼ ਫਰੋਸ਼ ਨਹੀਂ ਹੈਗੇ ਅਸੀਂ ਤਾਜ਼ਾ ਕਮਾ ਕੇ ਤਾਜ਼ਾ ਖਾਣ ਵਾਲੇ ਲੋਕ ਹੈਗੇ ਆ